ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਕਾਰਪੋਰੇਟ ਘਰਾਣਿਆਂ ਦੀ ਪੰਜਾਬ ਦੇ ਵਿੱਚ। ਪੰਜਾਬ ਦੇ ਵਿੱਚ ਜਿਹੜੇ ਸਾਈਲੋ ਬਣੇ ਨੇ ਵੱਡੇ-ਵੱਡੇ, ਤੇ ਉਹਨਾਂ ਨੂੰ ਜਿਹੜਾ ਐਕਸੈਸ ਦਿੱਤਾ ਗਿਆ, ਜਿਹੜਾ ਲਾਂਘਾ ਦਿੱਤਾ ਗਿਆ, ਉਹਨਾਂ ਨੂੰ ਰੇਲ ਪਟੜੀਆਂ ਦੇ ਨਾਲ ਜੋੜਿਆ ਗਿਆ ਵੱਖ-ਵੱਖ ਥਾਵਾਂ ਦੇ ਉੱਤੇ। ਹਾਈਵੇਜ਼ ਬਣ ਰਹੇ ਨੇ ਲਗਾਤਾਰ। ਕਿਸਾਨੀ ਧਿਰਾਂ ਲਗਾਤਾਰ ਇਹ ਗੱਲ ਨੂੰ ਚੁੱਕ ਰਹੀਆਂ ਨੇ ਕਿ ਇਹ ਸਾਰਾ ਕੁਛ ਕਾਰਪੋਰੇਟਾਂ ਦੇ ਹਵਾਲੇ ਕਰਨ ਦੀ ਗੱਲ ਹੈ। ਸਰਕਾਰ ਵਾਰ-ਵਾਰ ਇਹਨਾਂ ਮਾਮਲਿਆਂ ਤੇ ਸਫਾਈ ਦਿੰਦੀ ਹੈ ਕਿ ਨਹੀਂ, ਸਾਡੀਆਂ ਨੀਤੀਆਂ ਆਮ ਲੋਕਾਂ ਦੇ ਲਈ ਨੇ। ਪਰ ਪੰਜਾਬ ਦੇ ਸਰਕਾਰੀ ਹਸਪਤਾਲਾਂ ਦੇ ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਕਹਿੰਦੇ ਕਿ ਹੁਣ ਇਹ ਸਰਕਾਰੀ ਹਸਪਤਾਲ, ਜਿਹੜੇ ਜਨਤਕ ਹਸਪਤਾਲ ਨੇ, ਲੋਕਾਂ ਦੇ ਲਈ ਨੇ, ਲੋਕਾਂ ਦੇ ਸਰਮਾਏ ਨਾਲ ਬਣੇ ਨੇ। ਉਹ ਕਹਿੰਦੇ ਕਿ ਹੁਣ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰ ਦਿੱਤੇ ਜਾਣਗੇ। ਜੇਕਰ ਹਵਾਲੇ ਕਰ ਦਿੱਤੇ ਜਾਣਗੇ ਤਾਂ ਆਪਾਂ ਨੂੰ ਪਤਾ ਹੈ ਕਿ ਜਿਹੜੀ ਚੀਜ਼ ਜਨਤਕ ਤੋਂ ਕਾਰਪੋਰੇਟ ਦੇ ਵਿੱਚ ਟਰਾਂਸਫਰ ਹੁੰਦੀ ਹੈ, ਫਿਰ ਉਹਦੇ ਸਿੱਟੇ ਕੀ ਨਿਕਲਦੇ। ਪ੍ਰਵੀਨ ਜੀ, ਬੜਾ ਵਧੀਆ ਤਰੀਕਾ ਲੱਭਿਆ ਸਰਕਾਰਾਂ ਨੇ ਜੀ। ਕੇਂਦਰ ਸਰਕਾਰ ਇਸੇ ਰਾਹ ਤੇ ਤੁਰ ਰਹੀ ਹੋਈ ਹੈ। ਹੂੰ। ਕੀ ਸਾਡੀ LIC, ਕੀ ਸਾਡਾ BSNL, ਕੀ ਸਾਡੇ ਬਿਜਲੀ ਵਿਭਾਗ, ਪੋਰਟ, 에ਅਰਪੋਰਟ, ਕੀ ਰੇਲਵੇ ਸਟੇਸ਼ਨ, ਕੀ 에ਅਰਪੋਰਟ, ਕੀ ਰੇਲ ਗੱਡੀਆਂ, ਹੈ ਨਾ, ਇੱਥੋਂ ਤੱਕ ਸਾਰਾ ਕੁਛ ਹੈ ਨਾ ਪ੍ਰਾਈਵੇਟ ਕਰਨ। ਸੋ ਇਹ ਵਧੀਆ ਤਰੀਕਾ ਕਿ ਲੋਕਾਂ ਦੇ ਟੈਕਸ ਚੋਂ, ਲੋਕਾਂ ਦੇ ਪੈਸੇ ਚੋਂ ਸਰਕਾਰੀ ਅਦਾਰਾ ਖੜਾ ਕਰੋ, ਉਹ ਢਾਂਚਾ ਤਿਆਰ ਕਰੋ ਤੇ ਬਾਅਦ ਚੋਂ ਥਾਲੀ 'ਚ ਪਰੋਸ ਕੇ ਘਰਾਣਿਆਂ ਨੂੰ ਦੇ ਦਿਓ। ਹੁਣ ਤਾਂ ਵਧੀਆ ਜੀ। ਸੋ ਉਸੇ ਰਾਹ ਤੇ ਹੁਣ ਮਾਨ ਸਰਕਾਰ ਤੁਰ ਪਈ ਹੈ ਜੀ। ਜਿਹੜੀ ਮਾਨ ਸਾਹਿਬ ਇਹ ਕਹਿੰਦੇ ਸੀ ਕਿ ਜੀ ਸੁਖਬੀਰ ਬਾਦਲ ਨੇ ਬ੍ਰੈਡ ਵਾਲਿਆਂ 'ਚ ਹਿੱਸਾ ਪਾ ਲਿਆ ਜੀ, ਸਾਈਕਲ ਵਾਲਿਆਂ 'ਚ ਹਿੱਸਾ ਪਾ ਲਿਆ। ਹੁਣ ਦੱਸਿਓ ਭਾਈ, ਤੁਸੀਂ ਸਰਕਾਰੀ ਹਸਪਤਾਲਾਂ 'ਚ ਵੀ ਹਿੱਸਾ ਪਾ ਲਿਆ? ਜਵਾਬ ਦੇਣ। ਉਹ ਗਰੀਬ ਗਰੂਬੇ ਕੋਲ ਵਕਤ ਦੇ ਮਾਰੇ ਕੋਲ ਜੇ ਹੋਰ ਨਹੀਂ ਕੁਛ ਹੁੰਦਾ, ਅਗਲਾ ਕਹਿੰਦਾ ਯਾਰ ਸਰਕਾਰੀ ਹਸਪਤਾਲ ਤੋਂ ਦਵਾਈ ਨਹੀਂ ਮਿਲੂ, ਪਰਚੀ ਤਾਂ ਲਿਖਾਈ ਲਿਆਵਾਂਗੇ। ਤੇ ਤੁਸੀਂ ਤਾਂ ਉਹ ਵੀ ਹੱਕ ਖੋਹ ਲਿਆ ਤੋਂ ਯਾਰ। ਜੀ। ਜਿਨ੍ਹਾਂ ਦੇ ਆਯੁਸ਼ਮਾਨ ਕਾਰਡ ਬਣ ਗਏ ਜੀ, ਫਲਾਣੇ ਕਾਰਡ ਬਣ ਗਏ ਜੀ, ਆਹ ਕਾਰਡ ਬਣ ਗਏ, ਉੱਥੇ ਜਦੋਂ ਮਰੀਜ਼ ਪ੍ਰਾਈਵੇਟ ਹਸਪਤਾਲ 'ਚ ਜਾਂਦਾ ਨਾ, ਤਾਂ ਉਹ ਪਹਿਲਾਂ ਇਹ ਪੁੱਛਦੇ ਆ ਕਿਹੜਾ ਕਾਰਡ ਬਣਿਆ। ਜਦੋਂ ਕਾਰਡ ਦਿਖਾਉਂਦੇ ਆ ਤਾਂ ਉਹ ਉਹਨਾਂ ਦੇ ਲਈ ਕਾਰਡ ਹੀ ਦੇਖਣਾ ਹੁੰਦਾ, ਮਰੀਜ਼ ਨਹੀਂ ਦੇਖਦੇ। ਫਿਰ ਉਹ ਫਿਰ ਦੇਖਦੇ ਕਾਰਡ 'ਚ ਕਿੰਨੇ ਦੀ ਇੰਸ਼ੋਰੈਂਸ, 2 ਲੱਖ ਦੀ, ਤਾਂ 2 ਲੱਖ ਦਾ ਤੁਹਾਡਾ ਗਿਆ, ਉਹ ਤੋਂ ਉੱਪਰ ਦਾ ਲੱਖ ਜਿਹੜਾ ਖਰਚਾਉਣਾ ਤੁਹਾਡਾ ਉਹ ਵੱਖਰਾ। ਬਿਲਕੁਲ ਸਹੀ। ਤੇ ਇਸ ਲਈ ਇੱਕੋ ਇੱਕ ਆਮ ਲੋਕਾਂ ਲਈ ਤੁਸੀਂ ਮੁਹੱਲਾ ਕਲੀਨਿਕ ਖੋਲਣ ਵਾਲੇ ਬੰਦੇ ਸੀ, ਤੁਸੀਂ ਗੱਲਾਂ ਮੁਹੱਲਾ ਕਲੀਨਿਕ ਦੀਆਂ ਕਰਦੇ ਸੀ, ਤੇ ਹੁਣ ਤੁਸੀਂ ਸਰਕਾਰੀ ਹਸਪਤਾਲ। ਅੱਜ ਸਿਹਤ ਮੰਤਰੀ ਬਲਬੀਰ ਸਿੰਘ ਦਾ ਇਹ ਬਿਆਨ ਹੈ, ਠੀਕ ਹੈ, ਕਿ ਅਸੀਂ ਪਾਇਲਟ ਪ੍ਰੋਜੈਕਟ ਵਜੋਂ ਪੰਜਾਬ ਦੇ ਕੁਝ ਸਰਕਾਰੀ ਹਸਪਤਾਲ ਤੇ ਜਿਹੜੇ ਆ ਨਸ਼ਾ ਛੁਡਾਊ ਕੇਂਦਰ ਨੇ, ਉਹਨਾਂ ਨੂੰ ਪ੍ਰਾਈਵੇਟ ਘਰਾਣਿਆਂ ਨੂੰ ਸੌਂਪ ਰਹੇ ਜੀ। ਇਹ ਪਾਇਲਟ ਪ੍ਰੋਜੈਕਟ ਹੈ ਜੀ। ਇਹ ਪਾਇਲਟ ਪ੍ਰੋਜੈਕਟ ਨਹੀਂ ਜੀ, ਤੁਹਾਡਾ ਤੈਅ ਪ੍ਰੋਜੈਕਟ ਹੈ। ਔਰ ਤੁਸੀਂ ਅੱਜ ਸਰਕਾਰੀ ਹਸਪਤਾਲ ਤੇ ਆਉਂਦੇ ਦਿਨਾਂ ਨੂੰ ਸਰਕਾਰੀ ਸਕੂਲ ਤੁਸੀਂ ਪ੍ਰਾਈਵੇਟ ਕਰਨੇ ਆ, ਜਦੋਂ ਕਿ 2 ਹੀ ਖੇਤਰ ਨੇ ਜਿਹੜੇ ਲੋਕਾਂ ਨਾਲ ਜੁੜੇ ਨੇ, ਤੇ ਜਿਹੜੀ ਸਿਹਤ ਤੇ ਸਿੱਖਿਆ ਲੋਕਾਂ ਦਾ ਬੁਨਿਆਦੀ ਹੱਕ ਹੈ ਜੀ। ਤੇ ਸਰਕਾਰ ਇੱਥੇ ਆਵੇ, ਮੁਫਤ ਵਾਲੀ ਪ੍ਰਕਿਰਿਆ ਤੇ ਜਿਹੜਾ ਆਉਣਾ, ਇੱਥੇ ਕਰੇ ਜਿਹੜਾ ਕੰਮ ਕਰਨਾ, ਤੇ ਉੱਥੇ ਕੰਮ ਕਰਨ ਦੀ ਬਜਾਏ ਤੁਹਾਨੂੰ ਇਹ ਲੱਗਦਾ ਕਿ ਇਹਨਾਂ ਚੋਂ ਮੁਨਾਫਾ ਨਹੀਂ। ਭਰਾਵਾ, ਜੇ ਤੁਹਾਡੇ ਸੂਬੇ ਦੇ ਲੋਕਾਂ ਦੀ ਸਿਹਤ ਚੰਗੀ ਹੈ ਤੇ ਤੁਸੀਂ ਆਪਣੀ ਜਵਾਨੀ ਨੂੰ ਸਿੱਖਿਆ ਚੰਗੀ ਦਿੱਤੀ ਹੈ, ਤਾਂ ਮੁਨਾਫਾ ਹੈ। ਮੁਨਾਫਾ ਇਕੱਲਾ ਪੈਸਿਆਂ ਦਾ ਨਹੀਂ ਹੁੰਦਾ। ਸੋ ਇਸ ਲਈ ਇਹਨਾਂ ਨੂੰ ਗਲੋਂ ਲਾਉਣਾ ਚਾਹੁੰਦੇ ਸੀ। ਇਹ ਕੋਸ਼ਿਸ਼ਾਂ ਕੈਪਟਨ ਸਮੇਂ ਵੀ ਹੋਈਆਂ ਨੇ ਜੀ। ਤੇ ਪਰ ਅੱਜ ਬੂਰ ਪਾ ਰਹੇ, ਇਹਨਾਂ ਨੂੰ ਪੂਰ ਪਾ ਰਹੇ ਨੇ ਮਾਨ ਸਾਹਿਬ। ਸੋ ਇਹ ਵਧਾਈਆਂ ਨੇ ਜੀ ਇਹਨਾਂ ਨੂੰ ਕਿ ਤੁਸੀਂ ਮੋਦੀ ਵਾਲੀ ਜੁੱਤੀ 'ਚ ਪੈਰ ਧਰਨ ਜੋਗੇ ਹੋ ਗਏ, ਉਸੇ ਰਾਹ ਤੇ ਪੈ ਗਏ। ਸੋ ਇਹ ਪੰਜਾਬ ਲਈ ਮੈਨੂੰ ਲੱਗਦਾ ਸਵੇਰ ਨੂੰ ਇੱਕ ਹੋਰ ਅੰਦੋਲਨ ਖੜਾ ਕਰਾ ਲਿਆ ਮਾਨ ਸਰਕਾਰ ਨੇ ਆਪਣੇ ਲਈ। ਕੱਲ ਪਰਸੋਂ ਦੇ ਇੱਕ ਪ੍ਰੋਗਰਾਮ ਦੇ ਵਿੱਚ ਨਾ ਤੁਸੀਂ ਇੱਕ ਬਹੁਤ ਵਧੀਆ ਗੱਲ ਕਹੀ ਸੀ, ਮੈਨੂੰ ਯਾਦ ਹੈ। ਤੁਸੀਂ ਕਿਹਾ ਸੀਗਾ ਕਿ ਜਿਹੜੀਆਂ ਮੁਲਾਜ਼ਮ ਧਿਰਾਂ ਉਹ ਵੀ ਸੰਗਠਿਤ ਨਹੀਂ ਗਈਆਂ ਇੰਨੀਆਂ, ਜਿਹੜੀਆਂ ਕਿਰਤੀ ਧਿਰਾਂ ਉਹਨਾਂ ਨੂੰ ਵੀ ਸੰਘਰਸ਼ ਕਰਨਾ ਔਖਾ, ਜਿਹੜੀਆਂ ਬੇਰੁਜ਼ਗਾਰ ਧਿਰਾਂ ਨੇ ਉਹਨਾਂ ਨੂੰ ਵੀ ਸੰਘਰਸ਼ ਕਰਨਾ ਔਖਾ। ਇੱਕ ਕਿਸਾਨ ਹੀ ਹੈ ਜਿਹੜਾ ਸੰਗਠਿਤ ਵੀ ਹੈ, ਜਿਹਦੇ ਕੋਲ ਸਾਧਨ ਨੇ, ਵਸੀਲੇ ਨੇ, ਜਿਹੜਾ ਧਰਨਾ ਦੇ ਸਕਦਾ। ਤੇ ਜੇਕਰ ਤੁਸੀਂ ਦੇਖੋ ਵੀ ਜੇਕਰ ਤੁਹਾਡੇ ਸਮਾਜ ਦੇ ਵਿੱਚ, ਤੁਹਾਡੇ ਮੁਆਸ਼ਰੇ ਦੇ ਵਿੱਚ ਜਿਹੜੀ ਧਿਰ ਵਿਚਰ ਰਹੀ ਹੈ ਔਰ ਸਭ ਤੋਂ ਜ਼ਿਆਦਾ ਸੰਗਠਿਤ ਹੈ, ਪਾਵਰਫੁਲ ਹੈ, ਜੇਕਰ ਮੁੱਖ ਮੰਤਰੀ ਉਹਨਾਂ ਨੂੰ ਕਹਿ ਸਕਦਾ ਕਿ ਜਾਓ ਕਰਨਾ ਜੋ ਕੁਛ ਕਰ ਲਓ, ਤੇ ਮੁੱਖ ਮੰਤਰੀ ਸਾਹਿਬ ਜਾਂ ਸਰਕਾਰ ਲਈ ਦੂਜੀਆਂ ਧਿਰਾਂ ਦੀ ਕੀ ਅਹਿਮੀਅਤ ਰਹਿ ਜੂਗੀ? ਕੀ ਅਹਿਮੀਅਤ ਹੋਊਗੀ? ਨਹੀਂ, ਇਹ ਤੇ ਉਦਾਹਰਨ ਹੈ ਜਨਾਬ ਜੀ। ਪੰਜਾਬ ਦੀਆਂ ਮਜ਼ਦੂਰ ਜਥੇਬੰਦੀਆਂ ਨੂੰ ਮੇਰਾ ਖਿਆਲ 10-12 ਵਾਰ ਟਾਈਮ ਦੇ ਕੇ ਨਹੀਂ ਮਿਲੇ। ਹਾਂਜੀ, ਬਿਲਕੁਲ ਸਹੀ, ਬਿਲਕੁਲ। ਸ਼ਾਇਦ ਇਹ ਤੋਂ ਵੱਧੇ ਹੋਵੇ, ਘੱਟ ਨਹੀਂ ਮਿਲੇ ਨਹੀਂ ਉਹਨਾਂ ਨੂੰ। ਤੇ ਉਹ ਵਿਚਾਰੇ ਨੇ ਕੀ ਕਰ ਲਿਆ ਜੀ? ਕਿੰਨਾ ਕੁ ਮੀਡੀਆ ਨੇ ਉਹਨਾਂ ਦੀ ਖਬਰ ਦਿਖਾਤੀ ਜੀ, ਕਿੰਨਾ ਕੁ ਉਹਦੇ ਬਾਰੇ ਗੱਲ ਕਰ ਲਈ ਜੀ। ਸੋ ਇੱਥੋਂ ਸਭ ਲਾ ਲਓ ਕਿ ਇਹ ਉਵੇਂ ਹੀ ਹੈ ਕਿ ਅਸੀਂ ਵਿਆਹ ਰੱਖਿਆ ਹੁੰਦਾ ਤੇ ਅਸੀਂ ਜਿੰਨਾ ਬੜਾ ਘਰ ਆ ਉਹਨਾਂ ਡੱਬਾ ਵਧੀਆ ਦੇ ਦਿਓ ਜੀ, ਤੇ ਜਿੰਨਾ ਗਰੀਬ ਆ ਉਹਨਾਂ ਘਟੀਆ ਦੇ ਦਿਓ। ਮਤਲਬ ਇਹ ਉਹੀ ਤਰੀਕੇ ਨੇ ਨਾ, ਉਹੀ ਤਰੀਕੇ ਨੇ, ਉਹੀ ਨੇ, ਬਿਲਕੁਲ। ਸਰਕਾਰਾਂ ਦਾ ਉਹੀ ਰਵੱਈਆ ਜਨਾਬ। ਤੁਸੀਂ ਉਸੇ ਰਾਹ ਤੇ ਹੋ। ਮੈਂ ਤਾਂ ਹੀ ਕਹਿਣਾ ਕਿ ਮਹਾਰਾਜਾ ਪਟਿਆਲਾ ਇਕੱਲੇ ਮਹਾਰਾਜਾ ਦੇ ਘਰੇ ਜੰਮਣ ਨਾਲ ਨਹੀਂ ਹੁੰਦਾ, ਉਹ ਮਾਸਟਰਾਂ ਦੇ ਘਰੇ ਵੀ ਜੰਮ ਜਾਂਦਾ। ਸਤੌਜ ਵਾਲੇ ਮਾਸਟਰ ਦੇ ਘਰੇ ਵੀ ਹੁਣ ਮਹਾਰਾਜਾ ਜੰਮਿਆ ਵਾ। ਜੀ, ਬਿਲਕੁਲ।
ਨਾਲੇ ਇੱਕ ਗੱਲ ਹੋਰ ਵੀ ਹੈ ਨਾ ਸ਼ਰਮਾ ਜੀ, ਕਿਸਾਨੀ ਧਿਰਾਂ ਦੀ ਤਾਂ ਮੀਡੀਆ ਕਵਰੇਜ ਤਾਂ ਕਰਦਾ, ਇੱਕ ਤਾਂ ਸਰਕਾਰ ਦੇ ਨਾਲ ਜੁੜੀ ਸਿੱਧੀ ਕਵਰੇਜ ਹੈ, ਦੂਜਾ ਕਿ ਇਹਨੂੰ ਥੋੜਾ ਜਿਹਾ ਵਿਊ ਮਿਲਦੇ ਨੇ ਤੇ ਇਹਨੂੰ ਤਵੱਜੋ ਮਿਲਦੀ ਹੈ। ਜੇਕਰ ਮੁਲਾਜ਼ਮ ਜਾਂ ਜਿਵੇਂ ਤੁਸੀਂ ਕਿਹਾ ਸੰਘਰਸ਼ੀਲ ਧਿਰਾਂ ਜਾਂ ਕਿਰਤੀ ਧਿਰਾਂ ਜਾਂ ਜਿਹੜੀਆਂ ਮਾਤੜ ਮਜ਼ਦੂਰ ਧਿਰਾਂ ਨੇ, ਉਹਨਾਂ ਨੂੰ ਨਹੀਂ ਵਿਊਜ਼ ਮਿਲਦੇ, ਤੇ ਜਿੱਦੇ ਆਪਾਂ ਦੇਖਿਆ ਹੀ ਹੈ ਕਿਸਾਨੀ ਅੰਦੋਲਨ ਚੋਂ ਖੜੀਆਂ ਹੋਏ ਜਿਹੜੇ ਮੀਡੀਆ ਚੈਨਲ ਨੇ, ਉਹ ਕਿੰਨੀ ਕੁ ਅੱਜ ਕਿਸਾਨੀ ਦੀ ਗੱਲ ਕਰਦੇ ਨੇ, ਜਿੱਦੇ ਕਿਸਾਨੀ ਦੀ ਗੱਲ ਵਿਊ ਆਉਣੋਂ ਹਟ ਗਏ ਤੇ ਇਹਨਾਂ ਨੇ ਵੀ ਛੱਡ ਦੇਣੀ। ਪ੍ਰਵੀਨ ਜੀ, ਸੋਸ਼ਲ ਮੀਡੀਆ ਤਾਂ ਚਲੋ ਹੁਣ ਦੇ ਦੌਰ ਦੀਆਂ ਗੱਲਾਂ ਨੇ। ਹਾਂਜੀ, ਜਦੋਂ ਅਖਬਾਰੀ ਦੌਰ ਸੀ ਤਦ ਵੀ ਹਰ ਬੀਟ ਹੁੰਦੀ ਸੀ, ਪੇਂਡੂ ਬੀਟ ਹੁੰਦੀ ਸੀ, ਪੇਂਡੂ ਬੀਟ ਹੁੰਦੀ ਸੀ, ਖੇਡ ਬੀਟ ਹੁੰਦੀ ਸੀ, ਸਿੱਖਿਆ ਬੀਟ ਹੁੰਦੀ ਸੀ। ਬਿਲਕੁਲ। ਅੱਜ ਦੀ ਤਰੀਕ 'ਚੋਂ ਸਾਰਾ ਕੁਝ ਖਤਮ ਹੈ। ਹੂੰ, ਨਾ ਸਿੱਖਿਆ ਦੀ ਖਬਰ ਤੋਂ ਮਤਲਬ ਹੈ, ਨਾ ਨਾ, ਖੇਡ ਦੀ ਖਬਰ ਤੋਂ ਮਤਲਬ ਹੈ, ਨਾ ਖੇਤੀ ਦੀ ਖਬਰ ਤੋਂ ਮਤਲਬ ਹੈ, ਨਾ ਪੇਂਡੂ ਮਸਲੇ ਤੋਂ। ਜਿੱਥੋਂ ਐਡ ਮਿਲਦੀ ਹੈ, ਚਾਹੇ ਉਹ ਜਰਦਾ ਪੂੜੀ ਵਾਲਿਆਂ ਦੀ ਮਿਲਦੀ ਹੋਵੇ, ਉਹਨਾਂ ਦੀ ਖਬਰਾਂ ਲਾਉਣਗੇ। ਉਹਨਾਂ ਦੀਆਂ ਬਿਲਕੁਲ ਸਹੀ ਹੈ ਜੀ, ਬਿਲਕੁਲ। ਸੋ ਇਹ ਸਾਰਾ ਕੁਝ ਵਪਾਰੀਕਰਨ ਹੋ ਚੁੱਕਿਆ ਹੈ।